वैसे हुण दिल करदा जाण नूं कि यार बिल्कुल बिल्कुल चलदा, अज वीज़ा मिल जाए शाम नूं चला जावां। अच्छा उठ के चल जी। मैं कहना 1 मिनट ना लावां। जिथे तुहाडा बचपन गुजरिया कचहरी महल्ला ते ओह यार बेली ਉਹ ਸਾਰਾ ਕੁਝ ਚੇਤੇ ਆਂਦਾ। मैं इदां फिरदा हुंदा कि मैं मड्डे पुरानी शहर च फिरदा पिया, टांडे दे अड्डे ते फिरदा पिया, फरदौस मस्जिद च मैं जाना। अपने घर परदेसियां वांगू परतण दा एहसास क्यों है, मैं 47 मगरों जम्मिया। उथों कढ़िया गया या आप तुरे? नहीं जनाब, वो तो मारन नूं फिरदे सी। अच्छा किस तरह हमला किस तरह होया? सानू जदों असीं ना पाकिस्तान बने रौला पिया ते सानू ताया करन से ने कहा निकल जाओ तुसीं, और बड़े अच्छे तरीके नाल सानू उन्होंने भेजिया सी इकराम खान दे मल्ले। अच्छा उथों निकले, उत्थे साडे पता लगा भी हमला हो जाना। उथों निकले असीं चले गए खोले के करे। अच्छा उथों भी रात रहे उत्थे, उथों आ गए फिर असीं कैंपां च। अली सराबा बिस्मिल आज़ादी तो मगरों साडा वक्खो वक्ख इतिहास क्यों है, सामने साडी दुकानां दे जंज घर, दुकानां दे सामने ਉਹਦੇ ਨਾਲ ਬਿਕਰਮਪੁਰਾ। ਹਾਂ ਬਿਕਰਮਪੁਰਾ, ਉਹਦੇ ਸਾਹਮਣੇ ਤਾਂ ਕਰਮ ਸਿੰਘ ਸੀ, ਆਪਣੇ ਬਜ਼ੁਰਗ ਸੀ, ਬੜੇ ਅੱਛੇ ਸਾਡੇ ਸੱਜਣ, ਸਾਡੇ ਵੱਡਿਆਂ ਦੇ ਸੱਜਣ ਸੀ। ਉਹਨਾਂ ਦਾ ਰਤਨ ਸਿੰਘ ਸੀ ਉਹਨਾਂ ਦਾ ਦੋਸਤ, ਤੇ ਸਾਹਮਣੇ ਮੁੰਸ਼ੀ ਸੀ ਭੋਲਾ ਨਾਥ ਦਾ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ। ਸਾਡੇ ਜਿੰਨੇ ਬੱਚੇ ਉਹਨਾਂ ਨੂੰ ਪੁੱਛੋ ਤੁਸੀਂ ਕਿੱਥੋਂ ਦੇ ਹੋ, ਕਹਿਣਗੇ ਜਲੰਧਰ ਦੇ, ਮਹੱਲਾ ਪੁਰਾਣੀ ਚਾਰੀ ਟਾਂਡੇ ਦਾ ਅੱਡਾ। ਅੱਛਾ ਹਾਂ, ਦਾਦਕੇ ਸਾਡੇ ਹੈਗੇ ਆ ਹੁਸ਼ਿਆਰਪੁਰ, ਅਬਦੁਰਮਾਨ ਪਿੰਡ ਸੀ ਉਹਨਾਂ ਦਾ। ਅੱਛਾ ਨਾਨਕੇ ਹੈਗੇ ਖਸਨ ਰਿਆਸਤ ਕਪੂਰਥਲੇ ਦੇ। ਹਾਂ, ਅਸੀਂ ਉੱਥੇ ਦੇ ਮੇਰੇ ਨਾਨਕੇ। ਅਸੀਂ ਸਾਡੇ ਮੁਸਲਮਾਨ ਲੋਕ ਲੈ ਕੇ ਰਹਿ ਗਏ ਪਾਕਿਸਤਾਨ। ਹਾਂ ਅੱਛਾ, ਨਾਰਾ ਵੱਜਦਾ ਸੀ, ਨਾਰਾ ਵੱਜਦਾ ਸੀ। ਯਾਰ ਫਕੀਰਾਂ ਨੂੰ ਇਹ ਫਿਰ ਮਿਲਣੇ ਦੀ ਆਸ ਕਿਉਂ ਹੈ, ਦਿਮਾਗ ਉਹ ਪਿੰਡਾਂ ਦੇ, ਪਿੰਡ ਦੀ ਗਲੀਆਂ ਦੇ ਵਿੱਚ ਜਾਂ ਉਹ ਤੁਹਾਡੇ ਮਹੱਲੇ ਦੇ ਵਿੱਚ ਦਿਮਾਗ ਪਹੁੰਚ ਜਾਂਦਾ ਕਿ 1 ਸਕਿੰਟ ਤੋਂ ਪਹਿਲਾਂ। ਅੱਛਾ ਹਾਂ, ਮੈਂ ਹੁਣ ਵੀ ਉੱਥੇ ਹੀ ਫਿਰਦਾ ਪਿਆ। ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ, ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। पंजाबी लहर वेख रहे सारे ही ਸਰੋਤਿਆਂ ਨੂੰ मेरे वालों यानी भुपिंदर सिंह लवली वालों बहुत सारा सलाम ਤੇ प्यार भरी सत श्री अकाल। जिस तरह आप सब जानते हो कि पंजाबी लहर हमेशा ही पंजाब के ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ, ਉਹਨਾਂ ਦੀਆਂ ਕਿਸੇ ਕਹਾਣੀਆਂ ਰਿਕਾਰਡ ਕਰਕੇ ਆਪ ਜੀ ਦੇ ਰੂਬਰੂ ਕਰਦੀ ਹੈ। ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਇਹਨਾਂ ਬਜ਼ੁਰਗਾਂ ਰਾਹੀਂ ਜੋ ਬਹੁਤ ਹੀ ਥੋੜੇ ਹੁਣ ਰਹਿ ਚੁੱਕੇ ਨੇ, ਕਿਉਂਕਿ ਪੌਣੀ ਸਦੇ ਪਹਿਲੇ ਵੰਡ ਹੋਈ ਔਰ ਉਸ ਵੰਡ ਨੂੰ ਜਿਨ੍ਹਾਂ ਲੋਕਾਂ ਨੇ ਵੇਖਿਆ ਉਹ ਲੋਕ कोशिश करते हैं कि उन्होंने कहानियाँ इकट्ठियाँ कीतियां जान, अपनी आने वाली पीढ़ी तक पहुँचाई जाए। असी इस वेले बैठे हैं जी घंटा घर के बिल्कुल करीब एक इलैक्ट्रॉनिक्स की दुकान दे विच साडे नाल मौजूद ने एक बजुर्ग जिन्हों ने सन 47 की वंड वेखी। आओ अपनी कहानी वाल तुरते हैं। बजुर्गो की हाल चाल ने? ठीक, दुआ अल्लाह दा फजल जी। तबीयत सेहत किदां? बिल्कुल सही है जी। नाम की तुहाडा? अब्दुल लतीफ। अब्दुल लतीफ। तुहाडे वालिद साहब दा की नाम? मियां मोहम्मद इस्माइल। मियां मोहम्मद इस्माइल। दादा जी का नाम याद? दादा का नाम जीवा। जीवा। हाँ अच्छा, ਤੁਹਾਡੀ ਇਸ ਵੇਲੇ ਉਮਰ ਕਿੰਨੀ ਕੀ ਹੈਗੀ ਹੈ? ਮੇਰੀ ਇਸ ਵੇਲੇ ਤਕਰੀਬਨ 80 ਕੁ ਸਾਲ ਹੈ। 80 ਕੁ ਸਾਲ ਹੈ। ਅੱਛਾ, ਤੁਸੀਂ ਇੱਥੋਂ ਦੇ ਫੈਸਲਾਬਾਦ ਦੇ ਵਸਿੰਦੇ ਹੋ ਜਾਂ ਇੰਡੀਆ ਚੋਂ ਆਏ? ਇੰਡੀਆ, ਜਲੰਧਰ ਜੀ। ਜਲੰਧਰ। ਅੱਛਾ, ਵੈਸੇ ਆਪਾਂ ਜਿੱਥੇ ਬੈਠੇ ਆ ਇਹ ਕਿਹੜਾ ਬਾਜ਼ਾਰ ਦਾ ਕੀ ਨਾਮ ਹੈ? ਇਹ ਪੁਆਨਾ ਬਾਜ਼ਾਰ ਜੀ। ਪੁਆਨਾ ਬਾਜ਼ਾਰ। ਹਾਂਜੀ। ਜ਼ਿਲ੍ਹਾ ਲਾਇਲਪੁਰ। ਲਾਇਲਪੁਰ ਜਿਹਨੂੰ ਫੈਸਲਾਬਾਦ। ਹਾਂਜੀ ਹਾਂਜੀ। ਘੰਟਾ ਘਰ ਦੇ ਲਾਗੇ ਜੀ। ਵੈਸੇ ਰਿਹਾਇਸ਼ ਕਿੱਥੇ ਹੈ ਤੁਹਾਡੀ? ਮੇਰੀ ਪਹਿਲਾਂ ਗੁਰੂ ਨਾਨਕਪੁਰੇ ਸੀ। ਗੁਰੂ ਨਾਨਕਪੁਰਾ। ਅੱਛਾ, ਜੀਸੀ ਯੂਨੀਵਰਸਿਟੀ ਦੀ ਬੈਕ ਸਾਈਡ ਬੈਕ ਤੇ ਹੁਣ ਮੇਰੀ ਹੈ ਗੁਲਬਰਗ ਦੇ। ਗੁਲਬਰਗ ਸੀ। ਹਾਂਜੀ। ਬਲਾਕ ਨੰਬਰ 3 ਤੁਸੀਂ ਕਹਿ ਰਹੇ। ਹਾਂਜੀ। ਅੱਛਾ, ਜਿੱਧਰੋਂ ਤੁਸੀਂ ਉੱਠ ਕੇ ਆਏ ਹੋ ਇੰਡੀਆ ਵਿੱਚੋਂ, ਉਹ ਕਿਹੜੀ ਜਗ੍ਹਾ ਹੈ ਜੀ? ਜਲੰਧਰ ਮਹੱਲਾ ਪੁਰਾਣੀ ਚਰੀ ਟਾਂਡੇ ਦਾ ਅੱਡਾ। ਟਾਂਡੇ ਦਾ ਅੱਡਾ ਪੁਰਾਣੀ ਚਰੀ। ਅੱਛਾ, ਸਹੀ ਹੋ ਗਿਆ। ਇਹ ਜਲੰਧਰ ਸ਼ਹਿਰ ਦੇ ਵਿੱਚੋਂ? ਇਹ ਪੁਰਾਣਾ, ਹੁਣ ਪੁਰਾਣਾ ਸ਼ਹਿਰ ਹੈ। ਉਹ ਪੁਰਾਣੀ ਕਚਹਿਰੀ ਇਸੇ ਕਰਕੇ ਉੱਥੇ ਕਚਹਿਰੀਆਂ ਹੁੰਦੀਆਂ ਸੀ ਕਿਸੇ ਜ਼ਮਾਨੇ 'ਚ। ਅੱਛਾ, ਮਹੱਲਾ ਪੁਰਾਣੀ ਕਚਹਿਰੀ ਉਹਦਾ ਨਾਮ ਆ। ਅੱਛਾ। ਤੇ ਇਹ ਜੀਟੀ ਰੋਡ ਇੱਧਰ ਦੀ ਲੰਘਦੀ ਸਿੱਧੀ ਸਟੇਸ਼ਨ ਨੂੰ ਸੜਕ ਜਾਂਦੀ ਹੈ ਇਹਦੀ
ਜਿਹੜੀ ਵਾਗਾ ਵਾਲੀ ਜੀਟੀ ਰੋਡ ਸਿੱਧੀ ਜਾਂਦੀ ਹੈ ਹਾਂ ਹਾਂ ਇਹ ਸਿੱਧਾ ਜਲੰਧਰ ਦੇ ਪੁਰਾਣੀ ਕਚਹਿਰੀ ਤੇ ਪੁਰਾਣੀ ਕਚਹਿਰੀ ਇਹਦੇ ਤੇ ਆਪਣਾ ਸਟੇਸ਼ਨ ਇਸੇ ਰੋਡ ਤੇ ਜੀਟੀ ਰੋਡ ਤੇ ਇੱਕ ਇਹ ਨਿਕਲਦੀ ਆ ਟਾਂਡੇ ਦਾ ਅੱਡਾ ਜਿਹੜਾ ਨਾ ਇਹ ਟਾਂਡੇ ਨੂੰ ਸੜਕ ਜਾਂਦੀ ਹੈ। ਅੱਛਾ ਠੀਕ ਹੋ ਗਿਆ। ਅੱਗੇ ਇੱਧਰਲੇ ਪਾਸੇ ਜਿਲੇ ਜਾਓਗੇ ਨਾ ਅਸੀਂ ਜਾਂਦੇ ਹਾਂ ਸਿੱਧੇ ਸਟੇਸ਼ਨ ਵੱਲ ਨੂੰ ਤੇ ਬਹੁਤ ਵੱਡਾ ਮੰਦਿਰ ਆ। ਅੱਛਾ ਮੰਦਿਰ ਹੈਗਾ ਕਿਹਨਾਂ ਦਾ ਮੰਦਿਰ ਹੈ ਉਹ? ਇਹ ਹਿੰਦੂਆਂ ਦਾ ਮੰਦਿਰ। ਠੀਕ ਹੋ ਗਿਆ। ਤੇ ਇਹ ਜਿਹੜੇ ਬਾਜ਼ਾਰ ਦੇ ਵਿੱਚ ਆ ਇਹਦੇ ਤੇ ਉੱਪਰ ਕੋਠੇ ਜਿੱਥੇ ਮੁੜਦੇ ਆ ਨਾ ਅਸੀਂ ਮਹੱਲਾ ਪੁਰਾਣੀ ਕਚਹਿਰੀ ਟਾਂਡੇ ਦੇ ਅੱਡੇ ਨੂੰ ਉਹਦੇ ਸਾਹਮਣੇ ਸੜਕ ਦੇ ਉੱਤੇ ਉੱਪਰ ਮਸਜਿਦ ਆ ਫਰਦੌਸ ਮਸਜਿਦ। ਠੀਕ ਹੋ ਗਿਆ। ਉੱਪਰ ਹੇਠਾਂ ਦੁਕਾਨਾਂ ਵਾ ਤੇ ਉੱਤੇ ਮਸਜਿਦ ਆ ਫਰਦੌਸ। ਤੁਹਾਡੇ ਵਾਲਿਦ ਸਾਹਿਬ ਉਸ ਵੇਲੇ ਕੀ ਕਰਦੇ ਸੀ 47? ਉਹ 47 ਜੀ ਕਰਦੇ ਸੀ ਉਹ ਕਰਿਆਨੇ ਦਾ ਕਾਰੋਬਾਰ। ਭਾਈ ਮੇਰੇ ਕਰਦੇ ਸੀ ਲੋਹੇ ਦਾ ਕਾਰੋਬਾਰ। ਉਸ ਲੋਹੇ ਦਾ ਰੋਡ ਹੀ ਲੋਹੇ ਦੇ ਕੰਮ ਦੀ ਆ। ਅੱਛਾ ਹਾਂਜੀ ਠੀਕ ਹੋ ਗਿਆ। ਅੱਛਾ ਤੁਹਾਡੇ ਆਲ ਦਵਾਲ ਕਿਉਂਕਿ ਸ਼ਹਿਰ 'ਚ ਰਹਿੰਦੇ ਸੀ ਤੇ ਆਪਾਂ ਬਹੁਤ ਜ਼ਿਆਦਾ ਮੁਹੱਲੇ ਵਾਂਗੂ ਬਿਆਨ ਨਹੀਂ ਕਰ ਸਕਦੇ ਲੇਕਿਨ ਤੁਹਾਡੇ ਆਲ ਦਵਾਲ ਦੀਆਂ ਕੋਈ ਗਲੀਆਂ ਕੋਈ ਮੁਹੱਲੇ? ਸਾਡੀ ਗਲੀ ਦੇ ਵਿੱਚ ਜਿਹੜਾ ਰਹਿੰਦੇ ਸੀ ਸਾਹਮਣੇ ਸਾਡੀ ਦੁਕਾਨਾਂ ਦੇ ਜੰਜ ਘਰ ਹਾਂ ਦੁਕਾਨਾਂ ਦੇ ਸਾਹਮਣੇ ਉਹਦੇ ਨਾਲ ਬਿਕਰਮਪੁਰਾ ਉਹਦੇ ਸਾਹਮਣੇ ਤਾਂ ਕਰਮ ਸਿੰਘ ਸੀ ਆਪਣੇ ਬਜ਼ੁਰਗ ਸੀ ਬੜੇ ਅੱਛੇ ਸਾਡੇ ਸੱਜਣ ਸਾਡੇ ਵੱਡਿਆਂ ਦੇ ਸੱਜਣ ਸੀ। ਅੱਛਾ ਉਹ ਉਹਨਾਂ ਦੇ ਲੋਹੇ ਦਾ ਘਰ ਜਿਹੜਾ ਸੀ ਇਹ ਟਾਂਡੇ ਦੇ ਡੈਲ ਨੂੰ ਸੀ ਸੜਕ ਵੱਲ ਨੂੰ ਤੇ ਘਰ ਦਾ ਬੂਹਾ ਜਿਹੜਾ ਸੀ ਉਹ ਪਿੱਛੇ ਉੱਥੇ ਪਿੱਛੇ ਹੀ ਉਹ ਰਹਿੰਦੇ ਸੀ ਉਹਦੇ ਸਾਹਮਣੇ ਸਾਡੇ ਘਰ ਸੀ। ਕਰਮ ਸਿੰਘ ਹਾਂਜੀ ਜਿਹਨੂੰ ਤੁਸੀਂ ਪਹਿਲੇ ਤਾਇਆ ਕਹਿੰਦੇ ਸੀ। ਅੱਛਾ ਤਾਇਆ ਕਿਉਂ ਕਹਿੰਦੇ ਸੀ ਉਹਨਾਂ ਨੂੰ? ਬਜ਼ੁਰਗ ਸੀ ਸਾਡੇ ਜਿਹੜੇ ਵੱਡੇ ਹੋਰ ਤਾਇਆ ਕੋਈ ਚਾਚਾ ਛੋਟਾ ਹੋਵੇ ਚਾਚਾ ਵੱਡਾ ਹੋਵੇ ਤਾਇਆ। ਕੀ ਬਾਤ ਹੈ ਜੀ। ਉਹਨਾਂ ਦੇ ਬੱਚੇ ਇੱਕ ਪੋਤਰਾ ਸੀ ਉਹਨਾਂ ਦਾ ਨਾਂ ਸੀਗਾ ਅਜੀਤ ਸਿੰਘ। ਹਾਂ ਉਹ ਮੇਰੇ ਵੱਡੇ ਭਾਈ ਨਾਲ ਪੜ੍ਹਦੇ ਸੀ। ਅੱਛਾ ਤੁਹਾਡੇ ਵੱਡੇ ਭਾਈ ਦਾ ਕੀ ਨਾਂ? ਮੀਆਂ ਨਜ਼ੀਰ। ਹਾਂਜੀ। ਅੱਛਾ ਉਹ ਅੱਲਾ ਨੂੰ ਪਿਆਰੇ ਹੋ ਗਏ ਸਾਰੇ ਮੇਰੇ ਭਾਈ ਸਾਰੇ 5-6 ਭਾਈ ਜਿਹੜੇ ਸਾਰੇ ਅੱਲਾ ਨੂੰ ਪਿਆਰੇ ਹੋਏ। ਸਭ ਤੋਂ ਛੋਟਾ ਮੈਂ ਹੀ ਇਕੱਲਾ ਹੈਗਾ ਤੇ ਦੂਜਾ ਕਈ ਵਾਰੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਪੰਜਾਬ ਦਾ ਵੀਜ਼ਾ ਮਿਲੇ। ਅਸੀਂ ਸਾਡੀ ਹਕੂਮਤ ਜਿਹੜੀ ਆ ਉਧਰਲੇ ਪੰਜਾਬੀਆਂ ਨੂੰ ਵੀਜ਼ਾ ਦਿੰਦੇ ਸਾਡੇ ਇੱਧਰਲੇ ਪੰਜਾਬੀਆਂ ਨੂੰ ਵੀਜ਼ਾ ਨਹੀਂ ਮਿਲਦਾ। ਬਿਲਕੁਲ ਸਹੀ ਗੱਲ ਹੈ। ਅੱਛਾ ਜਿੱਥੇ ਤੁਸੀਂ ਰਹਿੰਦੇ ਸੀ ਜਿਸ ਗਲੀ ਦੇ ਵਿੱਚ ਜਿਸ ਮੁਹੱਲੇ ਦੇ ਵਿੱਚ ਉੱਥੇ ਲੋਕ ਹੋਰ ਕੌਣ ਰਹਿੰਦੇ ਸੀ? ਉੱਥੇ ਮੀਆਂ ਜ਼ਾਹਦ ਸਰਫਰਾਜ਼ ਹੋ ਗਏ। ਇਹਦੇ ਵਾਲਿਦ ਸਾਹਿਬ ਮੀਆਂ ਕਯੂਮ ਸਾਹਿਬ ਇਹਨਾਂ ਦੇ ਤਾਇਆ ਜੀ ਸੀਗੇ ਮੀਆਂ ਅਬਦੁਲ ਸਲਾਮ। ਇਹ 4 ਮੀਆਂ ਹਬੀਬ ਸਾਹਿਬ ਇਹ 4-5 ਭਾਈ ਸੀ। ਇਹ ਵੀ ਉੱਥੇ ਹੀ ਰਹਿੰਦੇ ਸੀ। ਹਾਂਜੀ ਉਹ ਸਾਡੇ ਉਹ ਤੌੜ ਸੀ ਉਹਦੇ ਲਾਗੇ ਘਰ ਸੀ ਸਾਰੇ ਸਾਡੇ। ਅਮੂਮਨ ਸਾਡੇ ਜ਼ਿਆਦਾਤਰ ਉੱਥੇ ਮੱਲੇ ਪੁਰਾਣੀ ਕਚਹਿਰੀ ਦੇ ਵਿੱਚ ਮੁਸਲਮਾਨਾਂ ਦੇ ਘਰ ਸੀ ਜ਼ਿਆਦਾ ਮੁਸਲਮਾਨਾਂ ਦੇ ਘਰ ਔਰ ਸਾਡੀ ਬਰਾਦਰੀ ਦੇ ਸੀ ਰਾਈਆਂ ਦੇ ਜ਼ਿਆਦਾ ਘਰ। ਹਾਂ ਸਹੀ ਠੀਕ ਹੋ ਗਿਆ। ਇਸ ਤੋਂ ਇਲਾਵਾ ਤਾਇਆ ਜੀ ਤੋਂ ਇਲਾਵਾ ਕੋਈ ਹੋਰ ਸਿੱਖਾਂ ਦੇ ਜਾਂ ਹਿੰਦੂਆਂ ਦੇ ਕੋਈ ਘਰ ਜਿਹੜਾ ਜਾਂ ਕਿਸੇ ਉਹਦੇ ਨਾਲ ਸਾਡੇ ਸੀਗੇ ਮੇਰੇ ਵੱਡੇ ਭਾਈ ਵਲੀ ਬੰਮਨ ਦਾ ਤਾਇਜ਼ਾਦ ਭਾਈ ਵੀ ਸੀ ਖਾਲਾਜ਼ਾਦ ਭਾਈ ਸੀ। ਉਹਨਾਂ ਦਾ ਰਤਨ ਸਿੰਘ ਸੀ ਉਹਨਾਂ ਦਾ ਦੋਸਤ ਰਤਨ ਸਿੰਘ। ਹਾਂ ਉਹ ਨਾਲ ਹੀ ਸਾਡੇ ਗਲੀ 'ਚ ਰਹਿੰਦਾ। ਅਸੀਂ ਉੱਥੋਂ ਜਿਹੜੇ ਨਿਕਲ ਦੁਕਾਨਾਂ ਤੋਂ ਜਾਂਦੇ ਸੀ ਨਾ ਖੱਬੇ ਪਾਸੇ ਮੋੜ ਕੇ ਨਾਲ ਹੀ ਅੱਗੇ ਕਰਕੇ ਉਹਨਾਂ ਦਾ ਘਰ ਸੀ ਤੇ ਸੱਜੇ ਪਾਸੇ ਜਾ ਕੇ ਤੇ ਖੱਬੇ ਪਾਸੇ 1-2 ਘਰ ਛੱਡ ਕੇ ਸਾਡੇ ਘਰ ਆ ਜਾਂਦੇ। ਅੱਛਾ ਤੇ ਸਾਹਮਣੇ ਮੁੰਸ਼ੀ ਸੀ ਭੋਲਾਨਾਥ ਮੁੰਸ਼ੀ ਨਹੀਂ ਭੋਲਾਨਾਥ ਦਾ ਮੁੰਸ਼ੀ ਸੀਗਾ। ਅੱਛਾ ਭੋਲਾਨਾਥ ਦਾ ਕਾਰਖਾਨਾ ਬਹੁਤ ਮਸ਼ਹੂਰ ਸੀ ਇੱਥੇ ਟਾਂਡੇ ਦੇ ਅੱਡੇ ਤੇ ਰੇਲਵੇ ਦੇ ਫਾਟਕ ਲੰਘ ਕੇ ਤੇ ਖੱਬੇ ਪਾਸੇ ਉਹਨਾਂ ਦਾ ਸੀਗਾ ਮੁੰਸ਼ੀ ਸੀ। ਅੱਛਾ ਤੇ ਸਾਹਮਣੇ ਭੋਲੇਨਾਥ ਦੇ ਸੀ ਮੀਆਂ ਫਜ਼ਲ ਸਾਹਿਬ ਸੀ ਮੀਆਂ ਅਜ਼ਹਰ ਸਾਹਿਬ ਦੇ ਸਾਬਕਾ ਗਵਰਨਰ। ਅੱਛਾ ਉਹਨਾਂ ਦੇ ਵਾਲਿਦ ਸਾਹਿਬ ਦਾ ਉਹਨਾਂ ਦਾ ਮੀਆਂ ਅਸਲਮ ਸਾਹਿਬ ਉਹਨਾਂ ਦਾ ਮੀਆਂ ਫਜ਼ਲ ਸਾਹਿਬ ਦਾ ਪੋਤਾ ਵਜ਼ੀਰ ਵੀ ਹੈ। ਇਹ ਵੀ ਸਾਡੇ ਅਜ਼ੀਜ਼ ਨੇ ਤੁਹਾਡੇ ਅਜ਼ੀਜ਼। ਸਹੀ ਹੋ ਗਿਆ। ਅੱਛਾ ਆਪਸੀ ਵਸੇਬ ਕਿੱਦਾਂ ਦਾ ਸੀ ਉਸ ਵੇਲੇ 47 ਤੋਂ ਪਹਿਲੇ? ਮਤਲਬ ਜਿਸ ਤਰ੍ਹਾਂ ਈਦ ਆਣੀ ਸ਼ਬਰਾਤਾਂ ਆਣੀਆਂ ਸਭ ਇਕੱਠੇ ਹੀ ਹੁੰਦੇ ਸੀ। ਦੀਵਾਲੀ ਸਭ ਇਕੱਠੇ ਹੁੰਦੇ ਸੀ। ਜ਼ਿਆਦਾਤਰ ਜਿੱਦਾਂ ਸੀ ਸਰਦਾਰਾਂ ਨਾਲ ਜ਼ਿਆਦਾ ਸੀ ਸਾਡੀ। ਅੱਛਾ ਵੈਸੇ ਮਤਲਬ 47 ਤੋਂ ਪਹਿਲੇ ਜਲੰਧਰ ਸ਼ਹਿਰ ਦੇ ਵਿੱਚ ਕਦੀ ਕੋਈ ਗੱਲਬਾਤ ਸੁਣੀ ਸੀ ਕਿ ਵੰਡ ਹੋ ਜਾਣੀ ਹੈ ਸਾਨੂੰ ਜਾਣਾ ਪੈਣਾ ਜਾਂ ਮੁਸਲਮਾਨਾਂ ਨੂੰ ਵੱਖ ਹੋਣਾ ਪੈਣਾ? ਹਾਂ ਜੀ ਅਸੀਂ ਸਾਡੇ ਮੁਸਲਮਾਨ ਲੋਕ ਲੈ ਕੇ ਰਹਿ ਗਏ ਪਾਕਿਸਤਾਨ। ਹਾਂ ਅੱਛਾ ਨਾਰਾ ਵੱਜਦਾ ਸੀ ਸਹੀ। ਤੇ ਕਦੀ ਉਸ ਚੀਜ਼ ਦਾ ਵਿਰੋਧ ਵੀ ਵੇਖਿਆ ਤੁਸੀਂ ਆਮ ਲੋਕਾਂ 'ਚ ਆਮ ਜਨਤਾ 'ਚ
ਕਿ ਸਾਡੇ ਮੁਸਲਮਾਨ ਬਾਬੇ ਇਮਾਮ ਨਾਸਰਦੀਨ ਤੋਂ ਗ੍ਰਿਫਤਾਰੀਆਂ ਦਿੰਦੇ ਸੀ ਅੱਛਾ ਪਾਕਿਸਤਾਨ ਦੀ ਖਾਤਰ, ਪਾਕਿਸਤਾਨ ਦੀ ਖਾਤਰ, ਠੀਕ ਹੋ ਦੇਖ ਰਹੇ ਹਾਂ। ਫਿਰ ਉਹਨਾਂ ਨੂੰ ਛੱਡ ਦੇਣਾ, ਫਿਰ ਗ੍ਰਿਫਤਾਰੀਆਂ ਹੋਣੀਆਂ, ਫਿਰ ਕਤਲੇਆਮ ਵੀ ਹੋਈ, ਮੁਸਲਮਾਨ ਵੀ ਸ਼ਹੀਦ ਹੋਏ, ਸਰਦਾਰ ਵੀ, ਮਗਰ ਹਿੰਦੂ ਕੋਈ ਨਹੀਂ ਮਰਿਆ। ਹਿੰਦੂ ਨੇ ਮਰਵਾਏ ਆ ਤੁਹਾਡੇ ਸਰਦਾਰਾਂ ਕੋਲੋਂ ਮੁਸਲਮਾਨ। ਚਲੋ ਅਸੀਂ ਕਿਸੇ ਧਰਮ ਦੇ ਵਿਤਕਰੇ ਵਾਲੇ ਪਾਸੇ ਨਹੀਂ ਜਾਵਾਂਗੇ, ਬਲਕਿ ਕੋਸ਼ਿਸ਼ ਕਰਾਂਗੇ ਕਿ ਕੋਈ ਸਾਂਝ ਦੀ, ਕੋਈ ਪਿਆਰ ਦੀ ਗੱਲ, ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀਆਂ ਤੁਹਾਡੀਆਂ ਯਾਦਾਂ ਹੋਣ, ਉਹਨਾਂ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ। ਉਹ ਮੈਂ ਤਾਂ ਉਦੋਂ ਬੱਚਾ ਸੀ, ਇੰਨਾ ਹੋਸ਼ ਸੀਗੀ ਜਿਹੜੇ ਤੁਹਾਨੂੰ ਦੱਸਿਆ ਵਾ, ਉਹ ਤਾਂ ਤੁਹਾਨੂੰ ਦੱਸਿਆ। ਬਾਕੀ ਜਿਹੜੇ ਆ ਇੱਥੇ ਆਏ ਆ, ਇੱਥੇ ਆ ਸ਼ੁਰੂ ਹੋ ਗਿਆ, ਕੋਈ ਭਾਈ ਪੜ੍ਹੇ ਆ, ਕੋਈ ਕਾਰੋਬਾਰ ਲੱਗ ਪਿਆ, ਕੋਈ ਕੁਛ ਲੱਗ ਪਿਆ, ਕੋਈ। ਅੱਛਾ, ਵੈਸੇ ਤੁਹਾਨੂੰ ਫਿਰ ਤੁਹਾਡੇ ਜਿਹੜੀ ਜਗ੍ਹਾ ਸੀ, ਜਿਹੜੀ ਗਲੀ ਸੀ, ਜਿਹੜਾ ਮਹੱਲਾ ਸੀ ਜਿੱਥੇ ਤੁਸੀਂ ਰਹਿੰਦੇ ਸੀ, ਉੱਥੋਂ ਕੱਢਿਆ ਗਿਆ ਜਾਂ ਆਪ ਤੁਰੇ? ਨਹੀਂ ਜਨਾਬ, ਉਹ ਤਾਂ ਮਾਰਨ ਨੂੰ ਫਿਰਦੇ ਸੀ। ਅੱਛਾ, ਕਿਸ ਤਰ੍ਹਾਂ ਹਮਲਾ ਕਿਸ ਤਰ੍ਹਾਂ ਹੋਇਆ? ਇਹ ਹਮਲਾ ਸਾਡੇ ਤੇ ਨਹੀਂ ਹੋਇਆ, ਅਸੀਂ ਨਿਕਲੇ, ਸਾਨੂੰ ਮਹੱਲਾ ਕਰਾਰ ਖਾਨ ਦੇ ਮਹੱਲੇ ਅਸੀਂ ਗਏ। ਕਾਰਖਾਨੇ ਮਹੱਲੇ? ਕਰਾਰ ਖਾਨ ਹਾਂ, ਕਰਾਰ ਖਾਨ ਦੇ ਮਹੱਲੇ। ਅੱਛਾ, ਉੱਥੋਂ ਨਿਕਲੇ, ਉੱਥੇ ਸਾਡੇ ਪਤਾ ਲੱਗਾ ਵੀ ਹਮਲਾ ਹੋ ਜਾਣਾ। ਉੱਥੋਂ ਨਿਕਲੇ, ਅਸੀਂ ਚਲੇ ਗਏ ਖੋਲੇ ਕੇ ਕਰੇ। ਅੱਛਾ, ਉੱਥੋਂ ਵੀ ਰਾਤ ਰਹੇ ਉੱਥੇ, ਉੱਥੋਂ ਆ ਗਏ ਫਿਰ ਅਸੀਂ ਕੈਂਪਾਂ 'ਚ ਆ ਗਏ। ਕੈਂਪਾਂ 'ਚ ਰਹੇ, ਫਿਰ ਕੈਂਪਾਂ 'ਚ ਉੱਥੋਂ ਅਸੀਂ ਲਾਹੌਰ ਆਏ। ਲਾਹੌਰੋਂ ਅਸੀਂ ਆ ਗਏ ਫਿਰ ਇੱਥੇ। ਕਿੰਨੇ ਦਿਨ ਦਾ ਇਹ ਸਫ਼ਰ ਸੀਗਾ ਸਾਰਾ? ਅਸੀਂ ਟਰੱਕ ਤੇ ਗਏ ਆ ਕਰਾਰ ਖਾਨ ਦੇ ਮਹੱਲਿਓਂ ਕੈਂਪਾਂ 'ਚ। ਅੱਛਾ, ਕਿੰਨੇ ਮਹੀਨੇ ਕੈਂਪ ਲੱਗਾ ਰਿਹਾ? ਅਸੀਂ ਤਾਂ 5-7 ਦਿਨ ਹੀ ਰਹੇ ਸੀ ਤੇ ਅਸੀਂ ਆ ਗਏ। ਅੱਛਾ, 5-7 ਦਿਨ। ਉਦੋਂ ਮੁਸਲਮਾਨਾਂ ਨੂੰ ਜਿਹੜੇ ਅਫਸਰ ਲੋਕ ਸੀ ਜਿਹਨਾਂ ਨੇ ਆਉਣਾ ਸੀ, ਉਹ ਵਿਚਾਰੇ ਨਾਲ ਸਾਨੂੰ ਲੈ ਆਏ ਤੇ ਅਸੀਂ ਆ ਗਏ। ਅਜੋਕੇ ਸਮੇਂ ਦੀ ਗੱਲ ਕਰੀਏ, ਅੱਜ ਦੇ ਸਮੇਂ ਦੀ ਗੱਲ ਕਰੀਏ, ਪੌਣੀ ਸਦੀ ਹੋ ਚੱਲੀ ਹੈ ਵੰਡ ਨੂੰ, ਤੇ ਉਹ ਜਿੱਥੇ ਤੁਹਾਡਾ ਬਚਪਨ ਗੁਜ਼ਰਿਆ, ਕਚਹਿਰੀ ਮਹੱਲਾ ਤੇ ਉਹ ਯਾਰ ਬੇਲੀ, ਉਹ ਸਾਰਾ ਕੁਝ ਚੇਤੇ ਆਂਦਾ? ਮੈਂ ਇਸ ਤਰ੍ਹਾਂ ਵਾਂ ਕਿ ਮੈਂ 25-27 ਦਿਨੀ ਵੀਡੀਓ ਦੇਖਦਾ ਵਾਂ। ਅੱਛਾ, ਮੈਂ ਇਦਾਂ ਫਿਰਦਾ ਹੁੰਦਾ ਕਿ ਮੈਂ ਮਹੱਲੇ ਪੁਰਾਣੀ ਸ਼ਹਿਰ 'ਚ ਫਿਰਦਾ ਪਿਆ, ਤੇ ਟਾਂਡੇ ਦੇ ਅੱਡੇ ਤੇ ਫਿਰਦਾ ਪਿਆ, ਫਰਦੌਸ ਮਸਜਿਦ 'ਚ ਮੈਂ ਜਾਂਦਾ। ਕੀ ਬਾਤ। ਵੈਸੇ 47 ਤੋਂ ਪਹਿਲੇ ਵਿਤਕਰਾ ਤੇ ਨਹੀਂ ਸੀ ਨਾ ਕੋਈ ਆਪਸ ਦੇ ਵਿੱਚ, ਕੋਈ ਤਫਰਕਾ, ਕੋਈ ਹਿੰਦੂ ਸਿੱਖਾਂ ਦੇ ਵਿੱਚ? ਇਹੋ ਜਿਹੜਾ ਇਹਨਾਂ ਨੇ ਪਾਇਆ, ਜਦੋਂ ਰੌਲਾ ਪਿਆ ਉਦੋਂ ਹੀ ਵਜਿਆ, ਨਹੀਂ ਤਾਂ ਸਾਰੇ ਇੱਕ ਦੂਜੇ ਰਹਿੰਦੇ ਸੀ, ਇਕੱਠੇ ਰਹਿੰਦੇ। ਵੈਸੇ ਜਦੋਂ ਤੁਸੀਂ ਘਰੇ ਬੈਠੇ ਹੁੰਦੇ ਹੋ ਇਕੱਲੇ, ਤੇ ਦਿਮਾਗ ਉਹ ਪਿੰਡ ਦੀ ਗਲੀਆਂ ਦੇ ਵਿੱਚ ਜਾਂ ਉਹ ਤੁਹਾਡੇ ਮਹੱਲੇ ਦੇ ਵਿੱਚ, ਉਹ ਦਿਮਾਗ ਪਹੁੰਚ ਜਾਂਦਾ ਕਿ ਬੈਠੇ 1 ਸਕਿੰਟ ਤੋਂ ਪਹਿਲਾਂ? ਅੱਛਾ, ਹਾਂ, ਮੈਂ ਹੁਣ ਵੀ ਉੱਥੇ ਹੀ ਫਿਰਦਾ ਪਿਆ। ਹਾਂ, ਮਤਲਬ ਵੇਖ ਲਓ, ਇਸ ਚੀਜ਼ ਤੇ ਬੇਸ਼ੱਕ ਬਾਰਡਰ ਬਣ ਗਏ ਨੇ, ਲੇਕਿਨ ਇਸ ਚੀਜ਼ ਨੂੰ ਕੋਈ ਰੋਕ ਨਹੀਂ ਸਕਦਾ। ਨਹੀਂ ਰੋਕ ਸਕਦਾ। ਇਹ ਰੁਕ ਜਾ ਤੇ ਫਿਰ ਅੱਗੇ ਕਰ ਰੁਕ ਗਿਆ। ਜਿਹੜੇ ਅੱਲਾ ਨੂੰ ਪਿਆਰੇ ਹੋ ਗਏ ਰੁਕ ਗਿਆ, ਉਹਨਾਂ ਨੂੰ ਵਿਚਾਰਿਆਂ ਨੂੰ ਨਾ, ਉਹਨਾਂ ਬੱਚਿਆਂ ਨੂੰ ਪਤਾ। ਕਈ ਐਸੇ ਸਾਡੇ ਬੱਚੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਅਸੀਂ ਕਿੱਥੋਂ ਆਏ ਤੇ ਕਿੱਥੇ ਜਾਣਾ। ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਨਹੀਂ ਪਤਾ, ਨਹੀਂ ਦੱਸੀਦਾ। ਸਾਡੇ ਜਿੰਨੇ ਬੱਚੇ ਉਹਨਾਂ ਨੂੰ ਪੁੱਛੋ ਤੁਸੀਂ ਕਿੱਥੋਂ ਦੇ ਹੋ, ਕਰਕੇ ਜਲੰਧਰ ਦੇ ਮਹੱਲਾ ਪੁਰਾਣੀ ਸ਼ਹਿਰੀ ਟਾਂਡੇ ਦਾ ਅੱਡਾ। ਅੱਛਾ, ਹਾਂ। ਦਾਦਕੇ ਸਾਡੇ ਹੈਗੇ ਆ ਹੁਸ਼ਿਆਰਪੁਰ, ਅਬਦੁਰਮਾਨ ਪਿੰਡ ਸੀ ਉਹਨਾਂ ਦਾ। ਅੱਛਾ, ਨਾਨਕੇ ਹੈਗੇ ਖਸਨ ਰਿਆਸਤ ਕਪੂਰਥਲੇ ਦੇ। ਹਾਂ, ਅਸੀਂ ਉੱਥੇ ਦੇ ਮੇਰੇ ਨਾਨਕੇ। ਵੈਸੇ ਹੁਣ ਦਿਲ ਕਰਦਾ ਜਾਣ ਨੂੰ ਕਿ ਯਾਰ? ਬਿਲਕੁਲ ਚੱਲਦਾ। ਅੱਜ ਵੀਜ਼ਾ ਮਿਲ ਜਾ, ਸ਼ਾਮ ਨੂੰ ਚਲਾ ਜਾਵਾਂ। ਅੱਛਾ, ਹਾਂ, ਉੱਡ ਕੇ ਚੱਲ ਜੀ। ਮੈਂ ਕਹਿੰਦਾ 1 ਮਿੰਟ ਨਾ ਲਾਵਾਂ। ਫਿਰ ਕੀ ਕਰੀਏ? ਕੀ ਤੁਸੀਂ ਸੁਜੈਸ਼ਨ ਕੀ ਦਿਓਗੇ ਦੋਵਾਂ ਮੁਲਕਾਂ ਨੂੰ ਕਿ ਜਿਹੜੇ ਤੁਹਾਡੇ ਵਰਗੇ ਲੋਕ? ਉਹ ਭਾਜੀ ਇਹਦੀ ਛੱਡੋ ਸਰਦਾਰ ਜੀ, ਉੱਥੇ ਦੇ ਜਿੰਨੇ ਸਰਦਾਰ ਉਹ ਤਾਂ ਕਹਿੰਦੇ ਰੋਜ਼ ਆਓ ਭਾਵਾਂ। ਉਹ ਤੇ ਕਹਿੰਦੇ ਆ ਨਹੀਂ, ਮਗਰ ਆ ਮੋਦੀ ਸਰਕਾਰ ਜਿਹੜੀ ਆਈ ਹੈ ਕਹਿੰਦੀ ਉਂਝ ਮਾਰ ਦਈਏ ਤੁਹਾਨੂੰ ਵੀ ਤੇ ਸਾਨੂੰ ਵੀ। ਚਲੋ, ਵੈਸੇ ਮੋਦੀ ਸਰਕਾਰਾਂ ਨੂੰ ਆਪਾਂ ਪਰੇ ਰੱਖ ਕੇ ਤੇ ਆਪਸ ਦੀ ਗੱਲਾਂ ਕਰੀਏ ਕਿ ਇੱਕ ਬੰਦਾ ਜਿਹੜਾ ਤੁਹਾਡੇ ਵਰਗਾ ਬੰਦਾ ਜਿਹਨੇ ਪੌਣੀ ਸਦੀ ਵੇਖ ਲਈ ਹੈ, ਉਸ ਤੋਂ ਪਹਿਲੇ ਦਾ ਜ਼ਮਾਨਾ ਵੀ ਵੇਖਿਆ, ਉਹ ਅੰਦਰੋਂ ਕੀ ਸੋਚਦਾ ਹੈ, ਉਹਦੇ ਦਿਮਾਗ 'ਚ ਕੀ ਭਰਿਆ ਹੋਇਆ ਹੈ, ਉਹਨੇ ਨਫ਼ਰਤਾਂ ਵੀ ਵੇਖੀਆਂ, ਉਹਨੇ ਮੁਹੱਬਤਾਂ ਵੀ ਵੇਖੀਆਂ, ਤੇ ਅੱਜ 75 ਸਾਲਾਂ ਬਾਅਦ ਉਹ ਕੀ ਸੋਚਦਾ ਹੈ, ਉਹ ਲੈਣ ਅਸੀਂ ਤੁਹਾਡੇ ਕੋਲ ਆਏ ਹਾਂ। ਭਾਜੀ ਸੋਚਣਾ ਇਹ ਹੀ ਹੈ ਵੀ ਤੁਸੀਂ ਇੱਕ ਆਪਣੇ ਮੁਲਕ ਦੀ ਖਿਦਮਤ ਕਰੋ। ਮੁਲਕ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਗਰੀਬ ਗੁਰਬਾ, ਉਹਨਾਂ ਦੀ ਵੀ ਖਿਦਮਤ ਕਰੋ। ਇੱਕ ਭਰਾਵਾਂ ਮੰਗਣ ਰਵੋ। ਔਰ ਕੋਈ ਫਲਾਨਾ ਜੀ ਹੈ, ਫਲਾਨਾ ਟਮਾਨਾ ਨਹੀਂ ਹੋਣਾ ਚਾਹੀਦਾ। ਇਤਫਾਕ ਹੋਣਾ ਚਾਹੀਦਾ ਆਪਸ 'ਚ। ਬੜੀ ਗੱਲ ਹੈ। ਕੋਈ ਵੀ ਕੌਮ ਆ ਇਸ ਮੁਲਕ 'ਚ, ਸਾਰੀ ਕੌਮਾਂ ਵੱਸਦੀਆਂ। ਬਿਲਕੁਲ, ਸਭ ਨੂੰ ਰਹਿਣਾ ਚਾਹੀਦਾ, ਰਲ ਕੇ ਰਹਿਣਾ ਚਾਹੀਦਾ ਮੁਲਕ ਵਿੱਚ। ਮੁਲਕ ਦੀ ਖੈਰ ਖੁਆਈ ਕਰਨੀ ਚਾਹੀਦੀ ਹੈ। ਜਿਹੜਾ ਮੁਲਕ ਦਾ ਖੈਰ ਖੁਆਹ ਨਹੀਂ, ਉਹ ਕੁਛ ਵੀ ਨਹੀਂ। ਵੈਸੇ ਵੇਲਾ ਕੀ ਕਹਿੰਦੇ ਹੋ ਤੁਸੀਂ? ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਨਹੀਂ, ਉਹ ਚੰਗਾ ਸੀ। ਉਹ ਇਸ ਕਰਕੇ ਸਾਦਗੀ ਸੀਗੀ, ਲੋਕ ਸਾਦਗੇ ਸੀ, ਇੱਕ ਦੂਜੇ ਦੀ ਕੋਈ ਐਸੀ ਬਾਤ ਨਹੀਂ ਸੀ ਹੁੰਦੀ।
ਹੁਣ ਤਾਂ ਤੁਸੀਂ ਲੰਡ ਪਿੰਡ ਤੋਂ ਮੈਨੂੰ ਤੋਂ ਗੱਲ ਹੀ ਕੋਈ ਨਹੀਂ। ਚਲਾਕ ਹੋ ਗਏ ਨੇ ਲੋਕ ਬਹੁਤ ਪੜ੍ਹ ਲਿਖੇ ਵੀ ਨਹੀਂ ਇਹ ਜਾਹਲ ਲੋਕਾਂ ਦਾ ਕੰਮ ਆ ਜਿਹੜਾ ਇੱਕ ਦੂਜੇ ਨੂੰ ਮਾਰਨਾ। ਨਹੀਂ ਮਾਰਨਾ ਚਾਹੀਦਾ। ਇਹ ਤਾਂ ਪਾਕ ਮੁਹੱਬਤ ਨਾਲ ਰਹਿਣਾ। ਬਿਲਕੁਲ। ਵੈਸੇ ਤੁਸੀਂ ਆਪਣੇ ਉਸ ਗਲੀ ਮਹੱਲੇ ਦੇ ਲੋਕਾਂ ਨੂੰ ਸੁਨੇਹਾ ਕੀ ਦਿਓਗੇ? ਕੋਸ਼ਿਸ਼ ਕਰਾਂਗੇ। ਮੈਂ ਸੁਨੇਹਾ ਇਹੋ ਹੀ ਦੇਵਾਂਗੇ। ਮੈਨੂੰ ਪਤਾ ਚੱਲਿਆ ਕਿ ਜੀ ਤਾਏ ਕਰਮ ਸਿੰਘ ਦੇ ਪੋਤੇ ਜਿਹੜੇ ਬਹੁਤ ਅੱਛੇ ਆ, ਬਹੁਤ ਚੰਗੇ ਆ। ਅੱਛਾ, ਕਿੱਥੋਂ ਪਤਾ ਲੱਗਾ? ਮੈਂ ਨਡਾਲਾ ਸਾਹਿਬ ਦੇ ਰਿਟਾਇਰ ਆਪਣਾ ਤਹਿਸੀਲਦਾਰ। ਅੱਛਾ, ਉਹ ਰਹਿਣ ਵਾਲੇ ਸਰਗੋਧੇ ਦੇ ਆ। ਅੱਛਾ, ਉਹ ਇੱਥੋਂ ਗਏ ਮਾਜਰ ਹੋ ਗਏ ਹੋਏ ਆ। ਮਾਜਰ ਹੋ ਕੇ ਗਏ ਆ। ਉਹ ਇੱਧਰ ਦੇ ਲੋਕਾਂ ਨੂੰ ਦੱਸਦੇ ਆ, ਇੱਧਰ ਦੀ ਧਰਤੀ। ਉਹ ਮੇਰਾ ਖਿਆਲ ਆ ਰਹਿੰਦੇ ਵੀ ਖੁੱਲੇ ਕੇ ਕਰੀ ਰਹਿੰਦੇ ਆ। ਉਹ ਮੈਨੂੰ ਉਹਨਾਂ ਨੇ ਦੱਸਿਆ ਵੀ ਉੱਥੇ ਰਹਿੰਦੇ ਅਸੀਂ। ਘਰ ਘਰ ਉਹਨਾਂ ਨੇ ਉੱਥੇ ਬਣਾਇਆ। ਅੱਛਾ। ਤੇ ਕੀ ਦੱਸਣ ਦੇ ਸੀ ਉਹਨਾਂ ਦੇ ਬੱਚਿਆਂ ਬਾਰੇ? ਉਹਨਾਂ ਦੇ ਪੋਤੇ ਆ, ਮੈਨੂੰ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਪੋਤੇ ਕਾਰੋਬਾਰ ਕਰਦੇ, ਬਹੁਤ ਅੱਛਾ ਕਾਰੋਬਾਰ ਉਹਨਾਂ ਦਾ, ਬਹੁਤ ਅੱਛੇ ਲੋਕ ਨੇ ਉਹ। ਅੱਛਾ, ਬਹੁਤ ਅੱਛੇ ਲੋਕ। ਚਲੋ ਆਪਾਂ ਕੋਸ਼ਿਸ਼ ਕਰਾਂਗੇ। ਜਿਹੜੇ ਕਰਮ ਸਿੰਘ ਨਾਮ ਲਿਆ ਨਾ? ਹਾਂ, ਤਾਇਆ ਕਰਮ ਸਿੰਘ। ਤਾਇਆ ਕਰਮ ਸਿੰਘ। ਵੇਖੋ ਕਿੰਨੀਆਂ ਇਹ ਚੀਜ਼ਾਂ ਅੱਜ ਕੱਲ ਨਹੀਂ ਨਾ ਲੱਭਦੀਆਂ। ਨਹੀਂ ਲੱਭਦੀਆਂ। ਹਾਂ, ਵੇਖੋ ਤੁਸੀਂ ਅੱਜ ਵੀ ਇੱਕ ਜਿਨ੍ਹਾਂ ਨਾਲ ਤੁਸੀਂ ਬਹੁਤ ਥੋੜਾ ਸਮਾਂ ਰਹੇ ਹੋ, ਲੇਕਿਨ ਅੱਜ ਵੀ ਤਾਇਆ ਕਰਕੇ ਯਾਦ ਕਰਦੇ। ਸੋ ਇਹ ਉਹ ਤਹਿਜ਼ੀਬ ਸਾਨੂੰ ਜਦੋਂ ਅਸੀਂ ਨਾ ਪਾਕਿਸਤਾਨ ਬਣੇ ਰੌਲਾ ਪਿਆ ਤੇ ਸਾਨੂੰ ਤਾਇਆ ਕਰਮ ਸਿੰਘ ਨੇ ਕਿਹਾ ਨਿਕਲ ਜਾਓ ਤੁਸੀਂ। ਉਹ ਬੜੇ ਅੱਛੇ ਤਰੀਕੇ ਨਾਲ ਸਾਨੂੰ ਉਹਨਾਂ ਨੇ ਭੇਜਿਆ ਸੀ। ਅੱਛਾ, ਉਹਨਾਂ ਨੇ ਆਪ ਤੁਹਾਨੂੰ ਕੱਢਿਆ? ਹਾਂ। ਕੀ ਬਾਤ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਚੜ੍ਹਦੇ ਪਾਸਿਓਂ ਜਲੰਧਰ ਤੋਂ ਜਾਂ ਕਰਮ ਸਿੰਘ ਦੇ ਬੱਚਿਆਂ ਤੋਂ ਹੀ ਕੋਈ ਤੁਹਾਨੂੰ ਕੋਈ ਪਿਆਰ ਭਰਿਆ ਸੁਨੇਹਾ ਜਿਹੜਾ ਹੈ ਉਹ ਆਵੇ ਤੇ ਇਹ ਜਿਹੜੀਆਂ ਆਪਸ ਵਿੱਚ ਦੂਰੀਆਂ ਨੇ ਖਤਮ ਹੋਣ। ਸੋ ਇਸ ਤਰ੍ਹਾਂ ਦੀਆਂ ਕਹਾਣੀ ਜਾਰੀ ਰੱਖਾਂਗੇ, ਆਪਾਂ ਕੋਸ਼ਿਸ਼ ਕਰਦੇ ਰਵਾਂਗੇ। ਉਹ ਨਡਾਲਾ ਸਾਹਿਬ ਜਿਹੜੇ ਸੀ ਨਾ, ਉਹ ਮੇਰਾ ਇੱਕ ਇੱਥੇ ਦੋਸਤ ਨੇ ਤਾਰਕ ਸਾਈ ਸਾਹਿਬ। ਅੱਛਾ, ਤਾਰਕ ਸਾਈ। ਹਾਂ, ਉਹਨਾਂ ਨੇ ਮੇਰੀ ਉਹਨਾਂ ਨਾਲ ਗੱਲ ਕਰਾਈ ਸੀ। ਅੱਛਾ, ਇੱਥੇ ਮੇਰੀ ਦੁਕਾਨ ਤੇ ਬਹਿ ਕੇ ਗੱਲ ਕਰਾਈ ਸੀ। ਅੱਛਾ। ਉਹਨੇ ਕਿਹਾ ਵੀ ਸਾਡੇ ਬਜ਼ੁਰਗਾਂ ਨਾਲ ਗੱਲ ਕਰੋ, ਉਹ ਤੁਹਾਨੂੰ ਦੱਸਣਾ। ਉਹਨੇ ਕਿਹਾ ਜੀ ਉਹ ਤਾਂ ਮੱਲਾ ਬਹੁਤ ਪੁਰਾਣਾ। ਮੈਂ ਕਿਹਾ ਜੀ ਹਾਂ, ਅਸੀਂ ਵੀ ਤਾਂ ਪੁਰਾਣਾ ਹੀ ਹੈ। ਚਲੋ, ਉਮੀਦ ਕਰਦੇ ਹਾਂ ਕਹਾਣੀ ਇਸੇ ਤਰ੍ਹਾਂ ਜਿਹੜੀ ਹੈ ਉਹ ਪੂਰੀ ਹੋਵੇ। ਉੱਥੋਂ ਵੀ ਪਿਆਰ ਭਰਿਆ ਸੁਨੇਹਾ ਸਾਡੇ ਵਾਸਤੇ ਆਉਣ, ਰਸਤੇ ਖੁੱਲਣ, ਪੰਜਾਬੀ ਜਿਹੜੇ ਨੇ ਆਪਸ ਦੇ ਵਿੱਚ, ਸਾਡਾ ਪੰਜਾਬ ਜਿਹੜਾ ਹੈ ਉਹ ਹਮੇਸ਼ਾ ਵਾਸਤੇ ਵਸਦਾ ਰਹੇ। ਮੈਂ ਦੱਸਦਾ ਜੀ, ਜਿਹੜੇ ਆਉਂਦੇ ਨਾ ਨਨਕਾਣਾ ਸਾਹਿਬ ਆਉਂਦੇ ਆ, ਹੁਣ ਇਹਨਾਂ ਨੇ ਫੇਰ ਨਹੀਂ ਉਹਨਾਂ ਨੂੰ ਵੀਜ਼ਾ ਦਿੱਤਾ, ਇੰਡੀਆ ਨੇ ਨਹੀਂ ਆਉਣ ਦਿੱਤਾ, ਰੋਕ ਲਿਆ। ਮੈਂ ਜਦੋਂ ਵੀ ਕਿਤੇ ਕੋਈ ਮਿਲੇ ਤਾਂ ਮੈਂ ਪਹਿਲਾਂ ਪੁੱਛਦਾ ਭਾਈ ਕਿੱਥੋਂ ਦੇ ਹੋ? ਉਹ ਕਹਿੰਦੇ ਕਿੱਥੇ ਨੇ ਕਿੱਥੇ। ਮੈਂ ਕਹਿੰਦਾ ਯਾਰ ਜਲੰਧਰ ਦਾ ਕੋਈ ਸਾਨੂੰ ਮਿਲਾ ਦਿਓ। ਯਕੀਨ ਕਰੋ, ਨਨਕਾਣਾ ਸਾਹਿਬ ਦੇ ਵਿੱਚ ਇਹੀ ਹਾਲਾਤ ਹੁੰਦੇ ਆ। ਗੁਰਦੁਆਰੇ ਤੋਂ ਬਾਹਰ ਬਜ਼ੁਰਗ ਬੈਠੇ ਹੁੰਦੇ ਨੇ, ਛੋਟੇ ਛੋਟੇ ਬੱਚਿਆਂ ਨਹੀਂ ਜੀ, ਪਿਛਲੇ ਸਾਲ ਇੱਕ ਦੋ ਮਾਈਆਂ ਸੀ ਸ਼ੇਖੂਪੁਰ ਦੀਆਂ, ਉਹਨਾਂ ਦਾ ਭਾਈ ਉੱਥੇ ਹੀ ਰਹਿ ਗਏ ਤੇ ਹੁਣ ਉਹ ਸਰਦਾਰ ਆ। ਆਹੋ, ਤੇ ਭੈਣਾਂ ਦੋ ਮੁਸਲਮਾਨ। ਤੁਸੀਂ ਵੀ ਦੇਖਿਆ ਹੋਣਾ? ਹਾਂਜੀ, ਬਿਲਕੁਲ ਵੇਖਿਆ। ਉਹ ਮੈਂ ਟੀਵੀ ਤੇ ਦੇਖ ਕੇ, ਤੁਸੀਂ ਯਕੀਨ ਕਰੋ, ਮੇਰਾ ਇੰਨਾ ਰੂਹ ਖੁਸ਼ ਹੋਈ ਕਿ ਯਾਰ ਦੇਖੋ ਭੈਣਾਂ ਨੂੰ 17 ਸਾਲਾਂ ਬਾਅਦ 65 ਸਾਲਾਂ ਬਾਅਦ ਅੱਲਾ ਨੇ ਮਿਲਾਤਾ। ਜਦੋਂ ਵੀ ਕਦੀ ਨਨਕਾਣਾ ਸਾਹਿਬ ਜੱਥਾ ਆਉਂਦਾ ਤੇ ਬਾਹਰ ਆਪਾਂ ਵੇਖਦੇ ਹਾਂ ਕਿ ਜਿਹੜੇ ਬਜ਼ੁਰਗ ਨੇ ਇਹਨਾਂ ਵਰਗੇ, ਉਹ ਬਿਨਾਂ ਕਿਸੇ ਲਾਲਚ ਤੋਂ ਉਹ ਗੁਰਦੁਆਰੇ ਤੋਂ ਬਾਹਰ ਬੈਠੇ ਹੁੰਦੇ ਨੇ ਔਰ ਸਾਨੂੰ ਹੱਥੋਂ ਫੜ ਕੇ ਕਹਿੰਦੇ ਆ ਕਿ ਕਿਸੇ ਤਰੀਕੇ ਨਾਲ ਸਾਨੂੰ ਅੰਦਰ ਲੈ ਜਾਓ, ਕਿਉਂਕਿ ਸਿਕਿਉਰਿਟੀ ਦੀ ਵਜ੍ਹਾ ਤੋਂ ਅੰਦਰ ਜਾਣ ਦੀ ਜਿਹੜੀ ਹੈ ਮੈਂ ਜੀ ਮੈਂ 500 ਸਾਲਾ ਜਸ਼ਨ ਬਾਬਾ ਸਾਹਿਬ ਦਾ ਜਦੋਂ ਸੀ ਨਾ। ਅੱਛਾ, ਮੈਂ ਉੱਥੇ ਗਿਆ, ਮੇਰੇ ਭਾਈ ਗਏ ਆ। ਅੱਛਾ, ਨਨਕਾਣਾ ਸਾਹਿਬ 500 ਸਾਲਾਂ ਜਦੋਂ 500 ਸਾਲਾਂ ਤੋਂ ਤੁਸੀਂ 1969 ਦੀ ਗੱਲ ਕਰ ਰਹੇ ਹੋ? ਹਾਂਜੀ, 69 ਚ ਅਸੀਂ 4-5 ਭਾਈ ਸੀ, ਸਾਰੇ ਅਸੀਂ ਗਏ। ਅੱਛਾ, ਉੱਥੇ ਲਾਲਾ ਸਾਹਿਬ ਸੀ DSP ਸਾਡੇ ਇੱਥੇ ਸ਼ਹਿਰ ਦੇ। ਅੱਛਾ, ਉਹਨਾਂ ਨੇ ਫਿਰ ਸਾਨੂੰ ਅੰਦਰ ਲਗਾਇਆ। ਅੱਛਾ, ਹਾਂ। ਫਿਰ ਇੱਕ ਸਰਦਾਰ ਬਰਖੁਰਦਾਰ ਸੀ ਉੱਥੇ ਦਾ, ਦਿੱਲੀ ਦਾ, ਉਹ ਵੀ ਇਲੈਕਟ੍ਰੋਨਿਕਸ ਦਾ ਹੀ ਕੰਮ ਕਰਦਾ ਸੀ। ਅੱਛਾ, ਉਹਦੀ ਨਵੀਂ ਸ਼ਾਦੀ ਹੋਈ ਸੀ, ਉਹਦੀ ਬੇਗਮ ਨਾਲ ਆਈ ਸੀ ਤੇ ਉੱਥੇ ਉਹਨਾਂ ਨਾਲ ਮਿਲਾਪ ਹੋਇਆ। ਫਿਰ ਉਹਨਾਂ ਨੇ ਕੋਈ ਕਿਹਾ ਸਮਾਨ ਦਾ, ਉਹ ਸਮਾਨ ਮੈਂ ਲੈ ਕੇ ਗਿਆ, ਮੇਰਾ ਭਾਈ ਨਾਲ ਲੈ ਕੇ। ਉਹਨਾਂ ਨੇ ਸਮਾਨ ਤੋਂ ਕਹਿੰਦਾ ਜੀ ਮੈਂ ਪੈਸੇ ਦੇਣੇ ਆ। ਮੈਂ ਕਿਹਾ ਯਾਰ ਅਸੀਂ ਸਾਡਾ ਤੂੰ ਮਹਿਮਾਨ ਆ। ਫਿਰ ਪੇਟੀ ਬੰਦ ਪਾਈ ਆ। ਕਹਿੰਦਾ ਨਹੀਂ ਜੀ ਮੈਂ ਨਹੀਂ ਲੈਣਾ, ਪੈਸੇ ਦੇਣੇ। ਮੈਂ ਕਿਹਾ ਜੀ ਫਿਰ ਨਹੀਂ। ਕਹਿੰਦਾ ਸਮਾਨ ਚੁੱਕ ਕੇ ਲੈ ਜਾ। ਮੈਂ ਸਮਾਨ ਚੁੱਕ ਕੇ ਲਿਆ ਕੇ ਜਿੱਥੋਂ ਲਿਆਈ ਉੱਥੇ ਦੇ ਦਿੱਤਾ। ਮਗਰ ਉਸ ਬੰਦੇ ਨੇ, ਸਰਦਾਰ ਸੀ ਉਦੋਂ, ਬੱਚੇ ਪੈਸੇ ਲੈ ਲੈਣੇ ਸੀ। ਨਹੀਂ, ਮਹਿਮਾਨ ਕੋ ਪੈਸੇ ਲੈਣੇ ਸਾਡੀ ਸ਼ਾਨ 'ਚ ਨਹੀਂ ਹੈ। ਕੀ ਬਾਤ ਹੈ, ਕੀ ਬਾਤ। ਮਹਿਮਾਨ ਸਾਡੇ ਮੁਲਕ 'ਚ ਆਇਆ। ਹਾਂ, ਫਿਰ ਸਾਡਾ ਪਰ ਸਮਾਨ ਤੁਸੀਂ ਵਾਪਸ ਕਰਤਾ, ਉਹ ਵੀ ਤੇ ਨਹੀਂ ਨਾ ਚੰਗੀ ਗੱਲ। ਨਹੀਂ, ਉਹਨੇ ਜਿੱਥੋਂ ਲੈ ਕੇ ਆਇਆ ਸੀ ਉਹ ਵੀ ਮੇਰਾ ਦੋਸਤ ਸੀ ਇੱਥੇ। ਅੱਛਾ, ਹਾਂ। ਮੈਂ ਕਿਹੜਾ ਪੈਸੇ ਦੇ ਕੇ ਲੈ ਕੇ ਆਇਆ ਸੀ, ਆ ਕੇ ਦੇ ਦੇਣੇ ਸੀ ਪੈਸੇ। ਅੱਛਾ, ਮਗਰ ਉਹਨਾਂ ਨੇ ਨਹੀਂ ਲਿਆ। ਔਰ ਅੱਲਾ ਉਹਨਾਂ ਨੂੰ ਤੰਦਰੁਸਤੀ ਜੇ ਜੀਂਦੇ ਆ ਤੇ ਸੁਣ ਲੈਣਗੇ। ਹਾਂ, ਦਿੱਲੀ ਦੇ ਰਹਿਣ ਵਾਲੇ ਸੀ। ਕਹਿੰਦਾ ਜੀ ਮੈਂ ਇਲੈਕਟ੍ਰੋਨਿਕ ਦਾ ਹੀ ਕੰਮ ਕਰਦਾ, ਫਰਿੱਜਾਂ ਦਾ ਸਾਰਾ ਕੁਝ ਕਰਦਾ। ਮੈਂ ਕਿਹਾ ਅਸੀਂ ਵੀ ਇਹੋ ਕੁਛ ਹੀ ਕਰਦੇ। ਚਲੋ ਜੀ, ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਤੁਸੀਂ 500ਵਾਂ ਨਨਕਾਣਾ ਸਾਹਿਬ ਦਾ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੀ ਉਹ ਗੁਰਪੁਰਬ ਵੇਖਿਆ ਔਰ ਮੈਂ ਤੁਹਾਡੇ ਨਾਲ ਬੈਠਾ। ਮੇਰੇ ਵਾਸਤੇ ਮਾਣ ਦੀ ਗੱਲ ਹੈ।
ਸੋ ਇਹ ਬਜ਼ੁਰਗ ਨੇ ਅੱਜ ਕਿੱਸਾ ਕਹਾਣੀਆਂ ਤਾਂ ਹੀ ਤੁਹਾਡੇ ਕੋਲ ਤੁਹਾਡੇ ਸਾਹਮਣੇ ਰੂਬਰੂ ਕਰਦੇ ਆ ਕਿ ਵੇਖੋ ਇਹਨਾਂ ਨੇ ਬਹੁਤ ਕੁਝ ਸਮਾਂ ਬਹੁਤ ਕੁਝ ਚੀਜ਼ਾਂ ਐਸੀਆਂ ਵੇਖੀਆਂ ਜੋ ਅਸੀਂ ਨਹੀਂ ਵੇਖ ਸਕੀਆਂ ਔਰ ਇਹਨਾਂ ਦੀ ਰਿਕਾਰਡਿੰਗ ਦੇ ਜ਼ਰੀਏ ਹੀ ਅਸੀਂ ਆਪ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਆ ਤੇ ਪਹੁੰਚਾਉਂਦੇ ਰਵਾਂਗੇ। ਮਿਲਦੇ ਆ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।